ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਵੱਲੋਂ ਜਥੇਦਾਰ ਮਨਜੀਤ ਸਿੰਘ ਜੀਕੇ ਉਹਨਾਂ ਨੂੰ ਜਾਗੋ ਪਾਰਟੀ ਇੰਟਰਨੈਸ਼ਨਲ ਪ੍ਰਧਾਨ ਮਿਲਣ ਆਏ ਆ। ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਵਾਸਤੇ ਯਤਨ ਕੀਤੇ ਜਾ ਰਹੇ ਆ ਔਰ ਹਰੇਕ ਕੰਮ 'ਚ ਜਥੇਦਾਰ ਮਨਜੀਤ ਸਿੰਘ ਉਹਨਾਂ ਦਾ ਪੂਰਨ ਸਹਿਯੋਗ ਸਾਨੂੰ ਮਿਲਿਆ। ਅਸੀਂ ਫੈਸਲਾ ਕੀਤਾ ਜਿੱਥੇ ਰਾਜਨੀਤਿਕ ਲੋਕਾਂ ਕੋਲੋਂ, ਲੀਡਰਾਂ ਕੋਲੋਂ, ਆਗੂਆਂ ਕੋਲੋਂ ਸਹਿਯੋਗ ਲਿਆ ਜਾਵੇ, ਉੱਥੇ ਨਾਲ ਹੀ ਪੰਥਕ ਜਿਹੜੇ ਆਗੂ ਆ ਉਹਨਾਂ ਕੋਲ ਵੀ ਸਹਿਯੋਗ ਲਿਆ ਜਾਵੇ। ਸਭ ਤੋਂ ਪਹਿਲੇ ਅਸੀਂ ਆਪਣੀ ਪਾਰਟੀ ਦੇ ਪ੍ਰਧਾਨ ਸਾਹਿਬ ਕੋਲੋਂ ਇਸ ਲਈ ਆਏ ਆ ਕਿ ਕਿਤੇ ਕੋਈ ਇਹ ਕਿਸੇ ਮਨ 'ਚ ਸ਼ੰਕਾ ਨਾ ਰਵੇ ਕਿ ਦੇਖੋ ਜੀ ਤੁਸੀਂ ਸਭ ਤੋਂ ਪਹਿਲੇ ਸਾਡੇ ਕੋਲ ਆ ਗਏ ਹੋ, ਆਪਣੇ ਪ੍ਰਧਾਨ ਸਾਹਿਬ ਕੋਲ ਨਹੀਂ ਗਏ। ਇਸ ਵਾਸਤੇ ਅਸੀਂ ਅੱਜ ਜਿਹੜਾ ਲੈਟਰ ਇਹ ਦੇਣਾ ਜਥੇਦਾਰ ਮਨਜੀਤ ਸਿੰਘ ਜੀਕੇ ਉਹਨਾਂ ਨੂੰ, ਜਿਹੜੇ ਸਾਡੀ ਆਪਣੀ ਪਾਰਟੀ ਦੇ ਪ੍ਰਧਾਨ ਆ, ਔਰ ਇਹ ਬੇਨਤੀ ਕਰਨ ਆਏ ਆ ਕਿ ਜਿਹੜੇ ਸਿਆਸੀ ਸਿੰਘ ਹੈਗੇ ਆ ਜਿਨ੍ਹਾਂ ਦੇ ਸਰਕਾਰ ਨੇ ਧੱਕੇ ਨਾਲ, ਜਿਨ੍ਹਾਂ ਦੇ 20 ਸਾਲ ਪੂਰੇ ਹੋ ਚੁੱਕੇ, ਕਿ 9 ਦੇ ਕਰੀਬ ਸਿੰਘ ਹੈਗੇ ਆ, ਉਹਨਾਂ ਨੂੰ ਸਰਕਾਰ ਕਿਉਂ ਨਹੀਂ ਰਿਹਾ ਕਰ ਰਹੀ? ਕਾਰਨ ਕੀ ਹੈ? ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਕਿਉਂ ਹੈ? ਹਰੇਕ ਸਿੱਖ ਦੇ ਮਨ 'ਚ ਦਰਦ ਹੈ, ਉਹ ਚਾਹੇ ਪੰਜਾਬ ਹੈ, ਚਾਹੇ ਪੰਜਾਬ ਤੋਂ ਬਾਹਰਲੇ ਸਿੱਖ ਹੈ। ਦਿੱਲੀ ਵਿੱਚ ਅਸੀਂ ਸਾਰੇ ਬੈਠੇ ਆ, ਜਾਗੋ ਪਾਰਟੀ ਜਿੱਥੇ ਮੈਂਬਰ ਸਾਹਿਬਾਨ ਬੈਠੇ ਆ, ਉੱਥੇ ਨਾਲ ਹੀ ਨਾਲ ਆਗੂ ਵੀ ਬੈਠੇ ਆ, ਔਰ ਸਾਡੇ ਨਾਲ ਬਹੁਤ ਵੱਡੀ ਟੀਮ ਜਥੇਦਾਰ ਸਰਦਾਰ ਅਵਤਾਰ ਸਿੰਘ ਜੀ ਕਾਲਕਾ ਜੀ, ਔਰ ਨਾਲ ਹੋਰ ਸਾਰੇ ਇੱਥੇ ਬੈਠੇ ਆ। ਅਸੀਂ ਸਾਰੇ ਦਲਜੀਤ ਸਿੰਘ ਹੋਣੀ, ਸੰਗਤ ਸਿੰਘ ਹੋਣੀ, ਪਰਮਿੰਦਰਪਾਲ ਸਿੰਘ ਹੋਣੀ, ਸਾਰੇ ਬੈਠੇ ਆ। ਮਨਜੀਤ ਸਿੰਘ ਉਹਨਾਂ ਨੂੰ ਰਿਕਵੈਸਟ ਕਰਨ ਆਏ ਆ ਕਿ ਵੈਸੇ ਤਾਂ ਇਹਨਾਂ ਨੇ ਹਮੇਸ਼ਾ ਪਿੱਛਾ ਕਦੀ ਪਿੱਠ ਨਹੀਂ ਦਿਖਾਈ ਪੰਥਕ ਕਾਰਜਾਂ ਵਾਸਤੇ, ਫਿਰ ਵੀ ਅਸੀਂ ਆਪਣਾ ਮੁੱਢਲਾ ਫਰਜ਼ ਸਮਝ ਕੇ ਇੱਕ ਲੈਟਰ ਜਿਹੜਾ ਹੈਗਾ, ਇੱਕ ਅਪੀਲ ਹੈ, ਉਹ ਕਰਨ ਆਏ ਆ ਕਿ ਤੁਸੀਂ ਜਿਹੜੀ ਸਮੂਹ ਪੰਥ ਦੀ ਆਵਾਜ਼ ਹੈ, ਉਸ ਆਵਾਜ਼ ਨੂੰ ਚੱਕ ਕੇ ਜਿੰਨੇ ਵੀ ਸਾਡੇ ਰਿਲੇਸ਼ਨ ਹੈ, ਚਾਹੇ ਉਹ ਰਾਜਨੀਤਿਕ ਪਾਰਟੀਆਂ ਨਾਲ, ਚਾਹੇ ਸਮਾਜਿਕ ਜਥੇਬੰਦੀਆਂ ਨਾਲ, ਧਾਰਮਿਕ ਜਥੇਬੰਦੀਆਂ ਨਾਲ, ਇਸ ਮੂਵਮੈਂਟ ਵਿੱਚ, ਕਿਉਂਕਿ ਇਹ ਨਿਰੋਲ ਕਾਨੂੰਨੀ ਔਰ ਸ਼ਾਂਤਮਈ ਤਰੀਕੇ ਦੇ ਨਾਲ ਔਰ ਰਾਜਨੀਤਿਕ ਤਰੀਕੇ ਨਾਲ, ਸਮਾਜਿਕ ਤਰੀਕੇ ਨਾਲ ਇਹ ਅਸੀਂ ਲੜਾਈ ਲੜ ਰਹੇ ਹਾਂ। ਇਹਦੇ ਵਿੱਚ ਕੋਈ ਕਿਸੇ ਸਰਕਾਰ ਦਾ ਵਿਰੋਧ ਨਹੀਂ ਹੈ। ਅਸੀਂ ਸਰਕਾਰ ਨੂੰ ਕਾਨੂੰਨੀ ਤੌਰ ਔਰ ਰਾਜਨੀਤਿਕ ਤੌਰ 'ਤੇ ਗੱਲ ਕਹਿੰਦੇ ਆ ਕਿ ਵੀ ਤੁਸੀਂ ਜਿੰਨੀ ਜਲਦੀ ਹੋ ਸਕੇ ਬੰਦੀ ਸਿੰਘਾਂ ਨੂੰ ਰਿਹਾ ਕਰੋ, ਉਹ ਆਪਣੇ ਘਰਾਂ 'ਚ ਜਾਣ, ਜਾ ਕੇ ਆਪਣੀ ਜਿਹੜੀ ਜ਼ਿੰਦਗੀ ਰਹਿ ਗਈ ਆ ਉਹ ਸੁੱਖਾਂ ਨਾਲ ਬਤੀਤ ਕਰਨ, ਗੁਰੂ ਸਾਹਿਬ ਦੇ ਆਸਰੇ ਬਤੀਤ ਕਰਨ। ਮੈਂ ਸਰਦਾਰ ਪਰਮਿੰਦਰਪਾਲ ਸਿੰਘ ਨੂੰ ਬੇਨਤੀ ਕਰਾਂਗਾ, ਉਹ ਅਗਲੀ ਗੱਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਰਦਾਰ ਚਮਨ ਸਿੰਘ ਹੋਰਾਂ ਨੇ ਆਪ ਜੀ ਨੂੰ ਦੱਸਿਆ ਕਿ ਅੱਜ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਦਿੱਲੀ ਦੀ ਟੀਮ ਜਥੇਦਾਰ ਮਨਜੀਤ ਸਿੰਘ ਜੀਕੇ ਨੂੰ ਮਿਲਣ ਆਈ ਹੈ, ਔਰ ਇਸ ਮੀਟਿੰਗ ਦਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਜਿੱਥੇ ਸਿੰਘ ਸਭਾਵਾਂ ਕੋਲ ਜਾ ਰਹੇ ਹਾਂ, ਸੇਵਕ ਜਥਿਆਂ ਕੋਲ ਜਾ ਰਹੇ ਹਾਂ, ਸਿਆਸੀ ਪਾਰਟੀਆਂ ਕੋਲ ਜਾ ਰਹੇ ਹਾਂ, ਉੱਥੇ ਜਿਹੜੇ ਪੰਥ ਦੇ ਨੁਮਾਇੰਦਾ ਆਗੂ ਨੇ ਉਹਨਾਂ ਨੂੰ ਵੀ ਮਿਲ ਰਹੇ ਆ। ਔਰ ਸਾਡਾ ਇੱਕੋ ਇੱਕ ਟੀਚਾ ਹੈ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਿਹੜੇ ਜੇਲ੍ਹਾਂ ਦੇ ਵਿੱਚ ਸਾਡੇ ਬੰਦੀ ਸਿੰਘ ਨੇ ਉਹਨਾਂ ਦੀ ਛੇਤੀ ਤੋਂ ਛੇਤੀ ਰਿਹਾਈ ਹੋਵੇ। ਤੇ ਮੈਂ ਬੇਨਤੀ ਕਰਾਂਗਾ ਸਰਦਾਰ ਮਨਜੀਤ ਸਿੰਘ ਜੀਕੇ ਜੀ ਨੂੰ ਕਿ ਉਹ ਆਪਣੀ ਇਸ ਜਿਹੜੀ ਅਸੀਂ ਉਹਨਾਂ ਨੂੰ ਸਮਰਥਨ ਮੰਗਣ ਵਾਸਤੇ ਆਏ, ਉਹ ਵੀ ਆਪਣੀ ਇਸ 'ਤੇ ਗੱਲ ਕਹਿਣ। ਹਾਲਾਂਕਿ ਉਹਨਾਂ ਦੇ ਜਿਹੜਾ ਇਸ ਮਾਮਲੇ ਦੇ ਵਿੱਚ ਲੜਾਈ ਹੈ ਉਹ ਲੰਬੀ ਉਹਨਾਂ ਨੇ ਲੜਾਈ ਹੈ, ਦਿੱਲੀ ਕਮੇਟੀ ਦੇ ਪ੍ਰਧਾਨ ਰਹਿੰਦੇ ਹੋਏ, ਚਾਹੇ ਉਹ ਭਾਈ ਜਗਤਾਰ ਸਿੰਘ ਹਵਾਰਾ ਦੀ ਮੈਡੀਕਲ ਗਰਾਊਂਡ ਦੇ ਉੱਤੇ ਮਦਦ ਕਰਾਉਣ ਦਾ ਮਾਮਲਾ ਹੋਵੇ, NHRC ਜਾਣ ਦਾ ਮਾਮਲਾ ਹੋਵੇ, ਜਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਫਾਂਸੀ ਸਜ਼ਾ ਰੁਕਵਾਉਣ ਦਾ ਮਾਮਲਾ ਹੋਵੇ। ਹਰ ਮਸਲੇ 'ਤੇ ਉਹਨਾਂ ਨੇ ਸਾਡੇ ਨਾਲ ਪਹਿਲੇ ਵੀ ਲੜਾਈ ਲੜੀ ਹੈ, ਔਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਰੁਕਵਾਉਣ ਦਾ ਅੰਦੋਲਨ ਕੀਤਾ ਸੀ, ਉਹ ਵੀ ਇਹਨਾਂ ਦੀ ਅਗਵਾਈ 'ਚ ਹੋਇਆ ਸੀ। ਇਸ ਕਰਕੇ ਸਾਰੇ ਮਸਲਿਆਂ ਤੋਂ ਬਾਖੂਬੀ ਜਾਣੂ ਨੇ। ਮੈਂ ਬੇਨਤੀ ਕਰਾਂਗਾ ਕਿਉਂਕਿ ਅੱਜ ਜੱਥੇ ਵੱਲੋਂ ਅਸੀਂ ਉਪਚਾਰਿਕ ਤੌਰ 'ਤੇ ਆਏ ਆ, ਤੇ ਇਹ ਵੀ ਆਪਣੀ ਗੱਲ ਕਰਨ, ਇਹਨਾਂ ਨੇ ਅੱਗੇ ਮੀਟਿੰਗ 'ਤੇ ਵੀ ਜਾਣਾ ਹੈ। ਬੇਨਤੀ ਸਰਦਾਰ ਮਨਜੀਤ ਸਿੰਘ ਜੀਕੇ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਂ ਸਮਝਦਾ ਕਿ ਬੰਦੀ ਸਿੱਖਾਂ ਦੇ ਇਸ਼ੂ ਜਿਹੜੇ ਹੈਗੇ ਆ, ਇਹ ਜਿਸ ਤਰੀਕੇ ਨਾਲ ਇਹ ਜਿਹੜੀ ਸੰਸਥਾ ਬੰਦੀ ਸਿੱਖਾਂ ਵਾਸਤੇ ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਉਹਨਾਂ ਵਾਸਤੇ ਜੋ ਜਦੋਜਹਿਦ ਕਰਦੇ ਪਏ ਨੇ, ਔਰ ਇਹਨਾਂ ਦੇ ਜਿਹੜੇ ਡਿਮਾਂਡ ਹੈ ਇਹ ਜਾਇਜ਼ ਹੈ, ਇਹ ਮਨੁੱਖੀ ਅਧਿਕਾਰਾਂ 'ਚ ਪੂਰੀ ਉਤਰਦੀ ਹੈ, ਹਿੰਦੁਸਤਾਨ ਦੇ ਕੌਨਸਟੀਟਿਊਸ਼ਨ 'ਚ ਪੂਰੀ ਉਤਰਦੀ ਹੈ। ਔਰ ਮੈਂ ਇਹ ਸਮਝਦਾ ਵਾਂ ਕਿ ਇਸ ਦੇ ਉੱਤੇ ਜ਼ਰੂਰ ਸਰਕਾਰਾਂ ਨੂੰ ਜਾਂ ਈਵਨ ਕੋਰਟਸ ਨੂੰ, ਜਿੱਥੇ ਸਰਕਾਰ ਫੈਸਲਾ ਲਵੇ, ਕੋਰਟ ਨੂੰ ਇਹ ਫੈਸਲਾ ਲੈਣਾ ਚਾਹੀਦਾ ਕਿ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸੀਗਾ, ਉਹਨਾਂ ਨੂੰ ਅੱਜ 20 ਸਾਲ 22 ਸਾਲ 26 ਸਾਲ ਜੇਲ੍ਹ 'ਚ ਬੈਠਿਆਂ ਨੂੰ ਹੋ ਗਏ। ਉਹਨਾਂ ਦਾ ਕੋਈ ਪਿਛੋਕੜ ਕ੍ਰਿਮੀਨਲ ਨਹੀਂ ਸੀਗਾ। ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੁੰਦਾ ਹੈ, ਬੇਦਬੀ ਹੁੰਦੀ ਹੈ, ਦਰਬਾਰ ਸਾਹਿਬ ਢਾਹ ਢੇਰੀ ਕਰ ਦਿੱਤਾ ਜਾਂਦਾ ਹੈ। ਜਿਸ ਤਰੀਕੇ ਨਾਲ ਪੰਜਾਬ 'ਚ ਬੱਚਿਆਂ ਨੂੰ ਚੁੱਕ ਕੇ ਪੰਜਾਬ ਦੀ ਜਵਾਨੀ ਖਤਮ ਕੀਤੀ ਗਈ, ਔਰ ਉਸ ਵੇਲੇ ਜੋ ਰੋਸ 'ਚ ਆ ਕੇ ਉਹਨਾਂ ਨੇ ਸਟੈਪ ਚੁੱਕੇ ਨੇ, ਤੇ ਤੁਸੀਂ ਕਈਆਂ ਦੇ ਉੱਤੇ ਝੂਠੇ ਕੇਸ ਵੀ ਪਾਏ ਨੇ, ਜਿਨ੍ਹਾਂ ਨੇ ਕੀਤਾ ਹੀ ਕੁਝ ਨਹੀਂ, ਜਿਨ੍ਹਾਂ ਦੇ ਉੱਤੇ ਕੁਝ ਬਣਦਾ ਹੀ ਨਹੀਂ ਸੀ। ਅੱਜ ਮੈਂ ਤੁਹਾਡੇ ਸਾਹਮਣੇ ਬੈਠਾ, ਮੇਰੇ ਤੇ ਟਰਾਂਜ਼ਿਸਟਰ ਬੰਬ ਕੇਸ ਵੀ ਮੈਨੂੰ ਚੁੱਕਿਆ ਸੀ, ਮੇਰੇ ਤੇ ਟਾਡਾ ਵੀ ਲਾਇਆ ਸੀਗਾ। ਮੈਂ ਸਮਝਦਾ ਸਾਰੇ ਕੇਸਾਂ 'ਚੋਂ ਮੈਂ ਬਰੀ ਹੋਇਆ ਸੀ, ਮੈਨੂੰ 6 ਸਾਲ ਲੱਗੇ ਸੀਗੇ। ਲੇਕਿਨ ਇਹ ਕਈ ਐਸੇ ਕੇਸਿਸ ਨੇ ਜਿਹੜੇ ਨਹੀਂ ਆਪਣੇ ਆਪ ਨੂੰ ਬਚਾ ਸਕੇ, ਭਾਵੇਂ ਝੂਠੇ ਕੇਸ ਵੀ ਪਏ ਹੋਣ। ਸੋ ਇਹ ਲੜਾਈ ਸਾਡੀ ਲੜਨੀ ਬਣਦੀ ਹੈ, ਅੱਗੇ ਵੀ ਲੜੀ ਹੈ, 1984 ਦੀ ਲੜਾਈ ਵੀ ਲੜੀ ਹੈ, ਇਨਸਾਫ ਲਈ ਵੀ ਲੜੇ ਆ, ਯਾਦਗਾਰ ਬਣਾਉਣ ਵਾਸਤੇ ਵੀ ਲੜੇ। ਔਰ ਕਈ ਬੰਦੀ ਸਿੰਘ, ਹੁਣ ਸਾਧ ਸਤਨਾਮ ਸਿੰਘ ਪੌਂਟਾ ਸਾਹਿਬ ਦਾ ਕੇਸ ਹੈ, ਕੁੱਕੀ ਗਿੱਲ ਜੀ ਦਾ ਕੇਸ ਹੈਗਾ। ਅਸੀਂ ਭਾਵੇਂ ਰਾਜਨੀਤਿਕ, ਭਾਵੇਂ ਪਰਸਨਲ ਲੈਵਲ ਤੇ, ਭਾਵੇਂ ਪੋਲੀਟੀਕਲ ਲੈਵਲ ਤੇ ਅਸੀਂ ਲੜੇ ਆ, ਉਹਦੇ ਸਾਨੂੰ ਕਾਮਯਾਬੀਆਂ ਮਿਲੀਆਂ ਨੇ। ਭੁੱਲਰ ਸਾਹਿਬ ਦੀ ਫਾਂਸੀ ਰੁਕੀ ਹੈ, ਰਾਜੋਆਣਾ ਸਾਹਿਬ ਦੀ ਵੀ ਫਾਂਸੀ ਜਿਹੜੀ ਹੈ ਉਹ ਪੈਂਡਿੰਗ ਕੀਤੀ ਹੋਈ ਹੈ। ਮੈਂ ਸਮਝਦਾ ਕਿ ਜਿਹੜੇ ਸਰਕਾਰ ਫੈਸਲੇ ਕਰ ਚੁੱਕੀ ਉਹ ਵੀ ਇੰਪਲੀਮੈਂਟ ਨਹੀਂ ਹੋ ਰਹੇ। ਕਿਤੇ ਦਿੱਲੀ ਸਰਕਾਰ ਕੇਜਰੀਵਾਲ ਸਾਹਿਬ ਦੀ ਢਿੱਲ ਨਜ਼ਰ ਆ ਰਹੀ ਹੈ, ਕਿਤੇ ਸੈਂਟਰ ਦੀ ਢਿੱਲ ਨਜ਼ਰ ਆ ਰਹੀ ਹੈ। ਸੋ ਜਿਹੜੀ ਸਰਕਾਰ ਦੀ ਵੀ ਢਿੱਲ ਹੋਏਗੀ, ਉਹਦਾ ਬੂਹਾ ਖੜਕਾਵਾਂਗੇ, ਉੱਥੇ ਜਦੋਜਹਿਦ ਕਰਾਂਗੇ ਔਰ ਇਸ ਕਮੇਟੀ ਦਾ ਪੂਰਾ ਸਾਥ ਦਿਆਂਗੇ। ਬੇਨਤੀ ਕਰਾਂਗਾ ਸਾਬਕਾ ਵਿਧਾਇਕ ਸਾਡੇ ਸਰਦਾਰ ਅਵਤਾਰ ਸਿੰਘ ਜੀ ਕਾਲਕਾ, ਉਹ ਵੀ ਨੇ ਇੱਥੇ ਮੌਜੂਦ, ਉਹ ਵੀ ਆਪਣੀ ਗੱਲ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿਆਸੀ ਸਿੱਖ ਕੈਦੀ ਜਿਹੜੇ ਰਿਹਾਈ ਮੋਰਚਾ ਵਾਲੇ ਪਹੁੰਚੇ ਆਪਾਂ ਇੱਥੇ ਸਾਰੇ ਹੀ, ਔਰ ਇੱਕ ਮਾਣ ਕਰਕੇ ਪਹੁੰਚੇ ਹਾਂ ਜਥੇਦਾਰ ਮਨਜੀਤ ਸਿੰਘ ਕੋ, ਜੋ ਇਹਨਾਂ ਦੇ ਫਾਦਰ ਜਥੇਦਾਰ ਸੰਤੋਖ ਸਿੰਘ ਨੇ ਬੜੀਆਂ ਬੱਲਾਂ ਮਾਰੀਆਂ ਸਨ, ਤੇ ਇਹ ਮਾਣ ਨੂੰ ਬਰਕਰਾਰ ਰੱਖਣਾ। ਜਥੇਦਾਰ ਸਾਹਿਬ ਤੁਸੀਂ ਕਹਿ ਕੇ ਤਾਂ ਗੱਲ ਕਰਤੀ ਸਾਰੀ, ਪਰ ਉੱਤੇ ਤੁਸੀਂ ਉਹ ਡਿਸੀਜਨ ਨਹੀਂ ਦਿੱਤਾ ਕਿ ਮੈਂ ਕੀ ਹੈਲਪ ਕਰਾਂਗਾ। ਉਹ ਸਾਨੂੰ ਹੈਲਪ ਚਾਹੀਦੀ ਤੁਹਾਡੇ ਤੋਂ, ਕਿਉਂਕਿ ਤੁਹਾਡਾ ਬਹੁਤ ਉੱਪਰ ਰਿਲੇਸ਼ਨ ਹੈਗਾ ਬੀਜੇਪੀ ਦੇ ਵਿੱਚ, ਔਰ ਅਮਿਤ ਸ਼ਾਹ ਨਾਲ ਤੁਹਾਡੀ ਸਿੱਧੀ ਗੱਲ ਹੈਗੀ ਹੈ। ਉਸ ਗੱਲ ਨੂੰ ਆਪ ਜਾ ਕੇ ਉਹਨਾਂ ਨਾਲ ਆਪਣਾ ਜਿਹੜਾ ਨੋਟੀਫਿਕੇਸ਼ਨ ਹੈ ਉੱਤੇ ਆਪਣਾ ਐਕਸ਼ਨ ਕਰਵਾਓ, ਤਾਂ ਕਿ ਕੇਜਰੀਵਾਲ ਨੂੰ ਪਤਾ ਲੱਗੇ ਕਿ ਵੀ ਇਹ ਜਿਹੜਾ ਗਲਤ ਕੰਮ ਕਰ ਰਹੇ ਆ। ਉਹ ਜਿਹੜਾ ਸਿੰਘ ਰਿਹਾਈ ਜਿਹੜੇ 2.5 ਸਾਲ ਤੋਂ ਅੱਜ ਆਪਣਾ ਜਦੋਂ ਦਾ ਆਰਡਰ ਹੋਏ ਨੇ, ਜਦੋਂ 5.5 ਸਾਲਾਂ ਤੋਂ, ਉਹ ਅਜੇ ਤੱਕ ਉਹਨੂੰ ਰਿਹਾ ਨਹੀਂ ਕੀਤਾ ਗਿਆ, ਔਰ ਪੰਜਾਬ ਦੀ ਜੇਲ੍ਹ 'ਚ ਬੰਦ ਹੈ। ਔਰ ਕੇਜਰੀਵਾਲ ਦੇ ਤੇ ਸਾਈਨ ਹੋਣੇ, ਫਾਈਲ ਕੇਜਰੀਵਾਲ ਕੋਲ ਪਈ ਹੋਈ ਆ। ਤੇ ਸਾਡੀ ਤੁਹਾਨੂੰ ਰਿਕੁਐਸਟ ਹੈ, ਅਜੇ ਤੁਹਾਨੂੰ ਵਰਲਡ ਜਾਣਦਾ ਔਰ ਤੁਸੀਂ ਬੜੀ ਸੋਚ ਸਮਝ ਕੇ ਗੱਲ ਕਰਦੇ ਹੋ ਔਰ ਅੱਛੀ ਗੱਲ ਕਰਦੇ ਹੋ। ਇਸ ਕਰਕੇ ਤੁਹਾਡੇ ਕੋਲ ਆਇਆ ਕਿ ਸਾਡਾ ਪਹਿਲਾਂ ਮਨਜੀਤ ਸਿੰਘ ਜੀ ਕੋਲ ਜਾਣਾ ਠੀਕ ਲੱਗਦਾ ਹੈ, ਕਿਉਂਕਿ ਉਹ ਅੱਛੇ ਤਰੀਕੇ ਨਾਲ ਗੱਲ ਨੂੰ ਰੱਖਣਗੇ। ਤੇ ਤੁਹਾਨੂੰ ਬੇਨਤੀ ਹੈ ਕਿ ਇਹ ਜੋ ਕੈਦੀ ਸਿੰਘਾਂ ਦੇ ਉੱਤੇ ਤੁਸੀਂ ਕੰਮ ਕਰਨਾ ਹੈ, ਔਰ ਤੁਹਾਡੇ ਤੋਂ ਉਮੀਦ ਰੱਖ ਕੇ ਆਏ ਹਾਂ। ਔਰ ਇਹ ਜਿਹੜੀ ਸਿੱਖ ਸਿਆਸੀ ਜਿਹੜੀ ਆਪਣਾ ਪਾਰਟੀ ਬਣਾਈ ਅਸੀਂ, ਇਹ ਸਿੰਘਾਂ ਦੇ ਉੱਤੇ ਕੰਮ ਕਰਨੇ, ਚਾਹੇ ਹੁਣ ਉਹਨੂੰ ਹੁੱਕ ਕਹਿ ਲਓ, ਮੈਂ ਸਿੱਧੀ ਗੱਲ ਜਾਂ ਪੋਲੀਟੀਕਲ ਕਹਿ ਲਓ ਜਾਂ ਕੋਰਟ ਦੇ ਥਰੂ ਕਹਿ ਲਈਏ, ਬਈ ਆਪਾਂ ਨੂੰ ਇਹ ਕੰਮ ਕਰਨਾ, ਸਾਡਾ ਸੰਵਿਧਾਨ ਸਾਨੂੰ ਇਜਾਜ਼ਤ ਦਿੰਦਾ ਹੈ। ਤੇ ਇਹਦੇ ਉੱਤੇ ਤੁਸੀਂ ਆਪਣੇ ਸੰਵਿਧਾਨ ਦੇ ਉੱਤੇ ਵੀ ਗੱਲ ਕਰਨੀ ਹੈ ਕਿ ਇਹ ਕਿਉਂ ਸਿੱਖਾਂ ਦੇ ਨਾਲ ਇਦਾਂ ਹੁੰਦਾ ਹੈ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਸਮਾਂ ਦਿੱਤਾ ਇੱਥੇ, ਤੇ ਸਮੇਂ ਦੇ ਆ ਕੇ ਅੱਗੇ ਫਿਰ ਆਪਣਾ ਇਸ ਗੱਲ ਨੂੰ ਪੂਰੀ ਰੱਖੋ। ਸਾਰੀ ਟੀਮ ਨੂੰ ਧੰਨਵਾਦ। ਜਿਵੇਂ ਸਰ ਅਵਤਾਰ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਹੈ, ਗੱਲ ਇਹ ਹੈ ਕਿ ਆਲਰੇਡੀ ਇਹੋ ਜਿਹੇ ਕਈ ਕੇਸ ਅਸੀਂ ਛੁਡਾ ਚੁੱਕੇ ਹਾਂ। ਇਹ ਕੋਈ ਲੋਕੀ ਤਾਂ ਕਹਿੰਦੇ ਨਾ ਕਿ ਆਪਾਂ ਕਰਾਂਗੇ, ਕਦੋਂ ਕੰਮ ਪੂਰਾ ਹੋਏਗਾ। ਅਸੀਂ ਇਹਦੇ 'ਚ ਬੜੀਆਂ ਕਾਮਯਾਬੀਆਂ ਆਲਰੇਡੀ ਲੈ ਚੁੱਕੇ ਹਾਂ, ਜਿਹੜੇ ਮੈਂ ਨਾਮ ਤੁਹਾਨੂੰ ਗਿਣਾਏ ਨੇ। ਔਰ ਇਹਨਾਂ ਕੇਸਾਂ ਦੇ ਉੱਤੇ ਵੀ ਅਸੀਂ ਡਿਊਟੀ ਬਾਉਂਡ ਹਾਂ ਕਿ ਅਸੀਂ ਇਹ ਕੰਮ ਕਰੀਏ। ਬਾਕੀ ਸਰਕਾਰਾਂ ਦੇ ਨਾਲ ਜੇ ਕਿਤੇ ਸਾਡੀ ਨੇੜਤਾ ਹੈਗੀ ਹੈ, ਤੇ ਉਹ ਕੌਮ ਨੂੰ ਵਰਤਣ ਵਾਸਤੇ, ਕੌਮ ਦੇ ਕੰਮ ਕਰਾਉਣ ਪੂਰੇ, ਕਿ ਕੌਮ ਵਾਸਤੇ ਜਿਹੜੇ ਮਸਲੇ ਸਾਡੇ ਅੜੇ ਨੇ ਉਹ ਅਸੀਂ ਸਰਕਾਰਾਂ ਤੋਂ ਪੂਰੇ ਕਰਾ ਕੇ ਦਈਏ। ਸਰਕਾਰ ਦੀ ਨੇੜਤਾ ਕਦੀ ਆਪਣੇ ਅਸੀਂ ਪਰਸਨਲ ਕੰਮਾਂ ਲਈ ਨਹੀਂ ਕੀਤੀਆਂ। ਔਰ ਜਿਨ੍ਹਾਂ ਨੇ ਪਰਸਨਲ ਕੰਮਾਂ ਲਈ ਯੂਜ਼ ਕੀਤੀਆਂ, ਤੁਹਾਡੇ ਸਾਹਮਣੇ ਹੈ ਕਿ ਉਹ ਕਿੱਦਾਂ ਛਲਾਂਗਾ ਮਾਰ ਕੇ ਸਰਕਾਰ ਦੀ ਗੋਦੀ ਜਾ ਕੇ ਬਹਿ ਗਏ ਨੇ। ਮੈਂ ਸਮਝਦਾ ਵਾਂ ਕਿ ਇਹ 70 ਸਾਲ ਦਾ ਰਿਕਾਰਡ ਹੈ,
ਗੁਰੂ ਮਿਹਰ ਕਰੇਗਾ ਕਿ ਜਿਹੜੇ ਮਸਲੇ ਨੂੰ ਹੱਥ ਪਾਈਏ ਉਹਨੂੰ ਸਿਰੇ ਲਾਣੇ ਆ, ਇਹ ਵੀ ਸਿਰੇ ਲੱਗਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।